ਦਮੇ ਵਾਸਤੇ ਪੁੱਛਦੇ ਸੀਗੇ ਵੀ ਦਮਾ ਹੈਗਾ, ਉਹ ਆਪਣੇ ਤੁਸੀਂ ਲੈ ਸਕਦੇ ਹੈਗੇ ਸੁੰਡ, ਕਾਲੀ ਮਿਰਚਾਂ, ਹਲਦੀ, ਇਹ ਤਿੰਨੇ ਚੀਜ਼ਾਂ ਬਰਾਬਰ ਦੇਣੀਆਂ ਹੈਗੀਆਂ। ਅੱਧਾ ਚਮਚਾ ਤੁਸੀਂ ਇਹਦਾ ਕੋਸੇ ਜਿਹੇ ਪਾਣੀ ਨਾਲ ਲੈ ਲਿਆ ਕਰੋ। ਇਹ ਬ੍ਰੌਂਕਾਈਟਸ ਦੀ ਪ੍ਰੋਬਲਮ ਵਾਸਤੇ ਬਹੁਤ ਵਧੀਆ ਚੀਜ਼ ਹੈ। ਜਿਹੜੇ ਸਪਰੇਅ ਲੈਂਦੇ ਹੈਗੇ ਪਫ, ਉਹ ਤੁਹਾਨੂੰ ਆਪਣੇ 2-4 ਦਿਨ ਹੀ ਜਦ ਇਹ ਲੈਣ ਲੱਗ ਜੂਗੇ ਥਾਰਾ ਆਪੇ ਪਫ ਹਟ ਜੂਗਾ ਜੀ। ਪੱਕੀ ਅਜਮਾਈ ਹੈ ਅਤੇ 5-7 ਬੰਦਿਆਂ 'ਤੇ ਮੈਂ ਅਜਮਾਇਆ ਨੁਕਸਾ ਇਹ, ਅਤੇ ਸਾਰੇ ਪਰਫੈਕਟ ਹੈ। ਉਹਨਾਂ ਨੇ ਪਫ ਛੱਡਤੀ ਹੈਗੀ ਇਹਦੇ ਨਾਲ। ਜੀ ਤੁਸੀਂ ਉਹ ਲੈ ਸਕਦੇ ਹੈਗੇ ਇਹ। ਉਹਦੇ ਕੇਲੇ ਦੇ ਵਿੱਚ ਵਾ ਤੁਸੀਂ ਆਪਣੇ ਕੱਟ ਕੇ ਕੇਲੇ ਨੂੰ ਵਿੱਚ ਕਾਲੀ ਮਿਰਚ ਭਰ ਕੇ ਉਹ ਰੱਖ ਦਿਓ, ਅਤੇ ਸਵੇਰ ਨੂੰ ਉੱਠ ਕੇ ਉਹਨੇ ਉਹਨੂੰ ਕੇਲੇ ਨੂੰ ਘੀ ਦੇ ਵਿੱਚ ਭੁੰਨ ਕੇ ਫਰਾਈ ਪੈਨ 'ਚ ਘੀ ਪਾ ਕੇ ਥੋੜ੍ਹਾ ਜਿਹਾ ਮਾੜਾ ਜਿਹਾ ਭੁੰਨ ਕੇ ਉਹ ਖਾਓ। ਇਹ ਵੀ ਦਮੇ ਵਾਸਤੇ ਵਧੀਆ ਚੀਜ਼ ਹੈ। ਫਿਰ ਤੁਸੀਂ ਜੇ ਸਾਹ ਸਾਰਾ ਫੁੱਲਦਾ ਹੈਗਾ ਜ਼ਿਆਦਾ ਤਾਂ ਤੁਸੀਂ 25 ਗ੍ਰਾਮ ਅਰਿੰਡੀ ਦਾ ਤੇਲ ਲੈਣਾ ਹੈਗਾ ਅਤੇ 50 ਗ੍ਰਾਮ ਸ਼ਹਿਦ, ਇਹ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਚਮਚੇ ਨਾਲ, ਅਤੇ 1 ਚਮਚਾ ਤੁਸੀਂ ਸਵੇਰ ਨੂੰ ਲੈਣਾ ਹੈਗਾ, 1 ਚਮਚਾ ਸ਼ਾਮ ਨੂੰ। ਇਹ ਤਾਂ ਜਿਹੜੇ ਕਹਿੰਦੇ ਤੇ ਪਿੱਠ ਦੇ ਵਿੱਚ ਦਰਦ ਜਿਹਾ ਰਹਿੰਦਾ ਹੈਗਾ, ਉਹ ਤੁਸੀਂ ਲੈ ਸਕਦੇ ਹੈਗੇ ਸੁੰਡ, ਕਾਲੀ ਮਿਰਚਾਂ ਅਤੇ ਹਲਦੀ। ਸੁੰਡ, ਕਾਲੀ ਮਿਰਚ, ਹਲਦੀ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਇਹਦਾ ਤੁਸੀਂ 1 ਚਮਚਾ ਕੋਸੇ ਪਾਣੀ ਨਾਲ ਆਪਣੇ ਲੈ ਲਿਆ ਕਰੋ। ਜਾਂ ਫਿਰ ਤੁਸੀਂ ਐਲੋਵੀਰੇ ਦਾ ਗੁੱਦਾ ਜਿਹੜਾ ਇਹ ਹੁੰਦਾ ਐਲੋਵੀਰਾ, ਉਹਦੇ ਘੀ ਦੇ ਵਿੱਚ ਭੁੰਨ ਕੇ ਉਹ ਤੁਸੀਂ ਅਥਰਾਈਟਸ ਵਾਸਤੇ ਵਧੀਆ ਚੀਜ਼ ਹੈਗੀ ਹੈ। ਜੇ ਤੁਸੀਂ ਆਪਣੇ ਲੱਡੂ ਜੇ ਬਣਾਉਣਾ ਮੰਗਦੇ ਤਾਂ ਆਟੇ ਦੇ ਜਿਸ ਤਰ੍ਹਾਂ ਪੰਜੀਰੀ ਬਣਾਉਂਦੇ ਜਿਸ ਤਰ੍ਹਾਂ ਪੰਜੀਰੀ ਬਣਾਉਂਦੇ ਉਸ ਤਰ੍ਹਾਂ ਉਹਦੇ ਵਿੱਚ ਤੁਸੀਂ ਐਲੋਵੀਰਾ ਪਾ ਲਓ। 20 ਗ੍ਰਾਮ ਦੇ ਤਕਰੀਬਨ ਛੋਟੇ ਲੱਡੂ ਜੇ ਬਣਾ ਲਓ, ਉਹ ਖਾ ਲਿਆ ਕਰੋ। ਜੇ ਨਹੀਂ ਐਂ ਖਾ ਹੁੰਦਾ ਤਾਂ ਪੰਜੀਰੀ ਦੇ ਵਿੱਚ ਤੁਸੀਂ ਪਾ ਕੇ ਲੱਡੂ ਜੇ ਵੱਟ ਲਓ। ਫਿਰ ਇਹਦੇ ਵਿੱਚੋਂ ਤੁਸੀਂ ਪਿੱਠ ਦੇ ਦਰਦ ਵਾਸਤੇ ਲੈ ਸਕਦੇ ਹੈਗੇ 10 ਗ੍ਰਾਮ ਖਸਖਸ ਅਤੇ 10 ਗ੍ਰਾਮ ਵਿੱਚੋਂ ਕਾਲੀ ਮਿਰਚਾਂ। ਇਹ ਮਿਕਸ ਕਰਕੇ 1 ਚਮਚਾ ਤੁਸੀਂ ਆਪਣੇ ਦੁੱਧ ਨਾਲ ਆਪਣੇ ਲੈ ਲਿਆ ਕਰੋ। ਅਤੇ ਇਹਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਹੈਗੇ ਛੋਲਿਆਂ ਕਿੱਕਰ ਦੇ ਗੋਂਦ ਦੀ ਪੰਜੀਰੀ ਤੁਸੀਂ ਬਣਾ ਲਓ। ਜਿਸ ਤਰ੍ਹਾਂ ਆਪਾਂ ਘਰ ਪੰਜੀਰੀ ਬਣਾਉਂਦੇ ਛੋਲਿਆਂ ਦੇ ਆਟੇ ਦੀ ਬਣਾਉਣੀ ਹੈ, ਪਰ ਇਹ ਬੇਸਣ ਦੀ ਪੰਜੀਰੀ ਬਣਾ ਕੇ ਜਾਂ ਐਂ ਕਰੋ ਤੁਸੀਂ ਪੰਜੀਰੀ ਬਣਾ ਲਓ ਜਿੰਨੀ ਕੁ ਬਣਾਉਣੀ ਹੈ ਜੀ। ਅੱਧਾ ਚਮਚਾ ਵਿੱਚ ਤੁਸੀਂ ਆਪਣੇ ਜਾਂ ਖਾਣ ਲੱਗੇ ਅੱਧਾ ਚਮਚਾ ਆਪਣੇ ਗੋਂਦ ਲੈ ਕੇ ਕਿੱਕਰ ਦਾ ਜਿੰਨਾ ਤੁਸੀਂ ਲੈਣਾ ਉਹਨੂੰ ਘੀ ਭੁੰਨ ਕੇ ਉਹਦੀ ਖਿੱਲਾਂ ਜਿਹੀਆਂ ਬਣ ਜੂਗੀਆਂ। ਫਿਰ ਉਹਨੂੰ ਬਰੀਕ ਕਰਕੇ ਤੁਸੀਂ ਆਪਣੇ ਪਾਊਡਰ ਜਿਹਾ ਬਣਾ ਲਓ। ਜੇ ਪੰਜੀਰੀ ਦੇ ਵਿੱਚੋਂ ਤੁਸੀਂ ਅੱਧਾ ਚਮਚਾ ਤੁਸੀਂ ਪਾ ਕੇ ਖਾ ਲਿਆ ਕਰੋ। ਇਹ ਸਾਰਿਆਂ ਤੋਂ ਸੌਖਾ ਤਰੀਕਾ ਹੈਗਾ। ਜਿਹੜੇ ਕਹਿੰਦੇ ਸੀ ਇਹ ਖੂਨ ਦੇ ਥੱਕੇ ਜੇ ਜੰਮਦੇ ਹੈਗੇ, ਉਹਦਾ ਤੁਸੀਂ ਆਪਣੇ ਦਾਲਚੀਨੀ ਉਹ ਲੈ ਲਿਆ ਕਰੋ ਜੀ। ਚੌਥਾ ਹਿੱਸਾ ਚਮਚਾ ਦਾਲਚੀਨੀ ਦਾ ਉਹ ਲੈ ਲਿਆ ਕਰੋ। ਨਹੀਂ ਤਾਂ ਜਿਸ ਪਹਿਲਾਂ ਦੱਸਿਆ ਵਾ ਹੈਗਾ ਆਪਣੇ ਦਾਲਚੀਨੀ ਅਤੇ ਕਲੌਂਜੀ ਇਹ ਮਿਲਾ ਕੇ ਆਪਣੇ ਕੋਲੈਸਟਰੋਲ ਵਾਸਤੇ ਗੋਲੀਆਂ ਜਿਹੀਆਂ ਬਣਾਉਂਦੇ ਹੁੰਦੇ, ਵਿੱਚੋਂ ਸ਼ਹਿਦ ਪਾ ਕੇ ਥੋੜ੍ਹੀ ਜਿਹੀ ਮੋਟੀਆਂ ਗੋਲੀਆਂ ਜਿਹੀਆਂ ਬਣਾ ਲਓ। ਜਿਸ ਤਰ੍ਹਾਂ ਕਾਬਲੀ ਛੋਲੇ ਦੇ ਦਾਣੇ ਜਿਹੜੀਆਂ ਹੁੰਦੀਆਂ ਗੋਲੀਆਂ, ਕਲੌਂਜੀ ਅਤੇ ਆਪਣੇ ਦਾਲਚੀਨੀ ਬਰਾਬਰ ਲੈ ਕੇ ਉਹ ਗੋਲੀਆਂ ਹੀ ਬਣਾ ਲਓ। ਉਹੀ ਗੋਲੀਆਂ ਚੂਸੀ ਚੱਲੋ ਤੁਸੀਂ, ਗਲੇ ਤੋਂ ਸਾਰਾ ਕੋਲੈਸਟਰੋਲ ਨਹੀਂ ਬਣੇਗਾ, ਨਾਲੇ ਸਾਰੇ ਜਿਹੜੇ ਬਲੱਡ ਕਲੌਟ ਹੁੰਦੇ ਉਹ ਨਹੀਂ ਆਪਣੇ ਬਣਨੇ ਕਿ ਹੈਗੇ। ਫਿਰ ਇਹਦੇ ਵਿੱਚੋਂ ਔਲਾ ਵਧੀਆ ਚੀਜ਼ ਰਹਿੰਦਾ ਹੈਗਾ ਜੀ। ਔਲੇ ਦਾ ਜੂਸ ਤੁਸੀਂ ਆਪਣੇ ਪੀਣ ਲੱਗ ਜਾਓ, 5-6 ਚਮਚੇ ਰੋਜ਼ ਪਾਣੀ ਦੇ ਗਲਾਸਾਂ ਪਾ ਕੇ ਪੀ ਲਏ, ਇਹ ਵੀ ਆਪਣੇ ਠੀਕ ਰਹਿੰਦਾ ਹੈਗਾ ਜੀ। ਜੇ ਨਹੀਂ ਤੁਹਾਨੂੰ ਜੂਸ ਮਿਲਦਾ ਤਾਂ ਤੁਸੀਂ ਔਲੇ ਦਾ ਪਾਊਡਰ ਲੈ ਲਓ। 1 ਚਮਚਾ ਔਲੇ ਦਾ ਪਾਊਡਰ ਜਾਂ 1.5 ਚਮਚਾ ਔਲੇ ਦਾ ਪਾਊਡਰ ਦਾ ਕੋਈ ਵਿਗਾੜ ਨਹੀਂ ਹੈ। 1.5 ਚਮਚਾ ਔਲੇ ਦਾ ਪਾਊਡਰ ਰਾਤ ਨੂੰ ਪਾਣੀ ਪਿਓ ਕੇ ਰੱਖ ਦਿਆ ਅਤੇ ਵਿੱਚੋਂ ਥੋੜ੍ਹੀ ਮਿਸ਼ਰੀ ਪਾ ਕੇ ਰੱਖਦੀ ਅਤੇ ਸਵੇਰ ਨੂੰ ਉੱਠ ਕੇ ਪੀ ਲਿਆ ਕਰੋ ਆਪਣੇ। ਇਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ।